बल छुटक्यो बंधन परै, कछु न होत उपाय। कहो नानक अब ओट हर, गज ज्यों हो सहाय। बल होआ बंधन छुटै, सब किछ होत उपाय। नानक सब किछ तुमरे हाथ में, तुम ही होत सहाय। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज का ये दिन जिथे गुरु तेग बहादुर साहब की शहादत की 350वीं सालगिरह नूं समर्पित है, उत्थे असीं उन्हां दे प्यारे सिख भाई मती दास जी, भाई सती दास जी, भाई दयाला जी की शहीदी ते भाई जैता जी, भाई लखे शाह वणजारा, उन्हां दी कुर्बानी, उस सब नूं याद कीते। पिछले लगभग 2-3 घंटे तो दीवान च बैठे हैं, 2-3 ख्याल आ रहे सन कि गुरु तेग बहादुर साहब ने भै मुक्त कीता। भै काहू को देत न भै मानत आन। 3.5 सदियां पहलां दे वरतारे नूं असीं बड़े वेरवे नाल बयान कीते, पर की अज दा दिल्ली तख्त औरंगजेबी तख्त नहीं है कि अज भी साडे सिंह ਸਿੰਘਣੀਆਂ जेलों के अंदर ਜਿਹੜੇ ने वो कई वरियां तो नहीं रुल रहे। हिंद की चादर ਜਾਂ सृष्टि की चादर ਜਾਂ धर्म की चादर इस दे उत्ते तां डिबेट हो रही है, लेकिन की इस गल का ख्याल नहीं कि हिंदू तवियां ने किवें गुरु तेग बहादुर साहब की शहादत नूं हिंदू तवा के खाते च पाया। कुरुक्षेत्रा दे विच मोदी जिहड़ा खुद आंदा है गीता दे उस समागम नाल जोड़ के उन्हां दीयां स्पीचेस सुनो ते साडा करेज कित्थे है कि असीं मौजूदा दौर तो मुनकर हैं ते असीं शहादतां दा जिक्र करदे हैं, समझदे हैं कि असीं बहुत वड्डियां सैलीब्रेशनस कर रहे हैं। एक गल दा ध्यान रहे, 1675 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਹੈ। 1783 ਦੇ ਵਿੱਚ ਸਰਦਾਰ ਬਘੇਲ ਸਿੰਘ, ਸਰਦਾਰ ਚੜ੍ਹਤ ਸਿੰਘ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਜੱਸਾ ਸਿੰਘ ਰਾਮਗੜੀਆ, ਇਹਨਾਂ ਦੀ ਕਮਾਂਡ ਵਿੱਚ 30,000 ਖਾਲਸਾ ਫੌਜ, 30,000 ਹੀ ਜਿੱਥੇ ਅੱਜ ਅਦਾਲਤ ਹੈ ਉੱਥੇ ਪੜਾਅ ਕਰਦੀ ਹੈ। ਅੱਜ ਜਿਹੜੇ ਸਾਨੂੰ 8-9 ਇਤਿਹਾਸਕ ਗੁਰਦੁਆਰੇ ਦਿੱਲੀ 'ਚ ਨਜ਼ਰ ਆਉਂਦੇ ਨੇ, ਇਹ ਇਵੇਂ ਨਹੀਂ ਸੀ ਕਿ 1675 ਤੋਂ ਬਾਅਦ ਇਹ ਸਥਾਪਿਤ ਹੋ ਗਿਆ ਕਿ ਇੱਥੇ ਸੀਸਗੰਜ ਹੈ। ਪੋਲੀਟੀਕਲ ਪਾਵਰ ਆਈ, ਦਿੱਲੀ ਫਤਿਹ ਕੀਤੀ, ਉਹਨਾਂ ਨੇ ਲੱਭਿਆ ਕਿ ਕੋਈ ਚਸ਼ਮਦੀਦ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕਿੱਥੇ ਹੋਈ ਸੀ। ਇੱਕ ਛੋਟੀ ਜਿਹੀ ਵੀ ਬੱਚੀ ਜਿਹੜੀ ਉਦੋਂ 7 ਸਾਲ ਦੀ ਸੀ ਤੇ ਉਦੋਂ 115 ਸਾਲ ਤੋਂ ਉੱਪਰ ਸੀ, ਉਹ ਸਾਹਮਣੇ ਆਈ। ਉਹਨੇ ਕਿਹਾ ਮੈਂ ਆਪਣੇ ਦਾਦੇ ਨਾਲ ਆਈ ਸੀ, ਮੈਂ ਇਹ ਚਬੂਤਰਾ ਜਿੱਥੇ ਸ਼ਹਾਦਤ ਹੋਈ ਉਸ ਨੂੰ ਧੋਤਾ ਸੀ ਆਪਣੇ ਹੱਥਾਂ ਦੇ ਨਾਲ, ਫਿਰ ਆਇਆ ਨੇੜੇ ਖੂਹ ਸੀ ਜਿਹੜੇ ਅੱਜ ਸੀਸਗੰਜ ਹੈ, ਇਵੇਂ ਆਈਡੈਂਟੀਫਾਈ ਹੋਇਆ, ਇਵੇਂ ਹੀ ਰਕਾਬਗੰਜ ਸਾਹਿਬ ਆਈਡੈਂਟੀਫਾਈ ਹੋਇਆ, ਇਵੇਂ ਹੀ ਬੰਗਲਾ ਸਾਹਿਬ ਆਈਡੈਂਟੀਫਾਈ ਹੋਇਆ। 108 ਸਾਲ 1675 ਤੋਂ 1783 ਤੱਕ ਕੋਈ ਯਾਦਗਾਰ ਐਗਜ਼ਿਸਟ ਨਹੀਂ ਸੀ ਕਰਦੀ। ਇਹ ਪੋਲੀਟੀਕਲ ਪਾਵਰ ਦਾ ਕ੍ਰਿਸ਼ਮਾ ਹੈ। ਪੋਲੀਟੀਕਲ ਪਾਵਰ ਆਈ ਤੇ ਇਤਿਹਾਸਕ ਗੁਰਦੁਆਰੇ ਸਥਾਪਿਤ ਹੋਏ। ਭਾਈ ਦਿਆਲਾ ਜੀ ਦੇਗ ਵਿੱਚ ਉਬਾਲੇ ਜਾਂਦੇ ਨੇ, ਭਾਈ ਸਤੀ ਦਾਸ ਜੀ ਰੂਹ ਦੇ ਗੋੜਿਆਂ ਦੇ ਵਿੱਚ ਉਹਨਾਂ ਨੂੰ ਲਪੇਟ ਕੇ ਸਾੜ ਦਿੱਤਾ ਜਾਂਦਾ ਹੈ। ਆ 41 ਵਰੇ ਪਹਿਲਾਂ ਜਿਹੜੇ ਸਾਡੇ ਸੈਂਕੜਿਆਂ ਵੀਰ ਭੈਣਾਂ ਉਸੇ ਰਾਜਧਾਨੀ ਦੇ ਵਿੱਚ ਜਿਉਂਦਿਆਂ ਸਾੜ ਦਿੱਤੇ ਗਏ, ਉਹਨਾਂ ਦਾ ਇਨਸਾਫ ਅਸੀਂ ਲੈ ਲਿਆ। ਉਹਨਾਂ ਦੀ ਗੱਲ ਕਰਨ ਦੀ ਹਿੰਮਤ, ਉਹਨਾਂ ਦੇ ਹੱਕਾਂ ਦੀ ਗੱਲ ਕਰਨ ਦੀ ਕੀਮਤ, ਜਾਂ ਮਹਿਜ਼ ਅਸੀਂ ਅੱਜ ਸ਼ਤਾਬਦੀਆਂ ਮਨਾਉਣ ਤੱਕ ਹੀ ਆਪਣੇ ਆਪ ਨੂੰ ਮਹਿਦੂਦ ਕਰ ਰਹੇ। ਮਿੰਟ 5 ਨੇ, ਗੱਲ ਇੱਕੋ ਹੀ ਹੈ, ਗੱਲ ਇੱਕ ਨੁਕਤੇ ਤੇ ਮੁੱਕਦੀ ਹੈ, ਜਿਵੇਂ ਬੁੱਲੇ ਸ਼ਾਹ ਨੇ ਕਿਹਾ ਸੀ। ਔਰ ਗੱਲ ਭਾਈ ਗੁਰਦਾਸ ਜੀ ਨੇ ਸਪਸ਼ਟ ਕੀਤੀ ਹੈ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਡਿਸਕਸ਼ਨ ਇਹ ਹੋਣੀ ਚਾਹੀਦੀ ਹੈ ਕਿ ਕਿਹੜੇ ਯਤਨ ਕੀਤੇ ਜਾਣ, ਕਿਹੜੀ ਵਿਉਂਤਬੰਦੀ ਹੋਏ, ਕਿਵੇਂ ਸਟ੍ਰੈਟੇਜਾਈਜ਼ ਕੀਤਾ ਜਾਏ ਕਿ ਪੋਲੀਟੀਕਲ ਪਾਵਰ ਮਿਲੇ। ਔਰ ਇਹ ਪੋਲੀਟੀਕਲ ਪਾਵਰ ਲੈਣ ਲਈ ਇਹਨਾਂ 4 ਦਹਾਕਿਆਂ 'ਚ 1.5 ਲੱਖ ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਨੇ ਆਪਣੇ ਸਰੀਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਭੰਨੇ ਨੇ।
ਠੀਕ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਉਹਨਾਂ ਦੇ ਪਿਤਾ ਜੀ ਨੇ ਬਿਆਨਿਆ ਸੀ, ਠੀਕਰ ਫੋਰ ਦਲੀਸ ਸਿਰ, ਦਿੱਲੀ ਈਸ਼, ਦਿੱਲੀ ਦਾ ਬਾਦਸ਼ਾਹ ਦਲੀਸ, ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਨ, तेग बहादुर सी क्रिया करी न किन्हु आन, तेग बहादुर के चलत पयो जगत को शोक, है सब जग पयो, जय 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 सुर लोक। अज इन्हां शहादतां नूं याद करदे हैं। बतौरे सिख ये सवाल जरूर पुछिए कि कौम नूं गुलामी दे संगड़ां विच जकड़िया होया है। 41 वरियां च इंदिरा गांधी तो नरेंद्र मोदी तक ਉਹੀ ਦਿੱਲੀ ਸਾਮਰਾਜ ਦੀਆਂ ਨੀਤੀਆਂ ਨੇ ਉਸ ਹਕੂਮਤ ਦੇ ਗੰਦੇ ਹੱਥ ਬਾਹਰ 5 ਆਈਜ਼ ਕੰਟਰੀਜ਼ 'ਚ ਆਏ ਨੇ। ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਜਾਂਦਾ ਹੈ, ਭਾਈ ਪਤਵੰਤ ਸਿੰਘ ਪੰਨੂ ਮਰਡਰ ਪਲਾਟ ਸਾਹਮਣੇ ਆਉਂਦਾ ਹੈ, ਭਾਈ ਅਵਤਾਰ ਸਿੰਘ ਖੰਡਾ ਨੂੰ ਯੂਕੇ 'ਚ ਸ਼ਹੀਦ ਕੀਤਾ ਜਾਂਦਾ ਹੈ। ਇਹ ਸਾਰੇ ਚੈਲੰਜਸ ਨਹੀਂ ਨੇ ਸਾਡੇ ਸਾਹਮਣੇ, ਤੇ ਜੇ ਅਸੀਂ ਫਿਰ ਵੀ ਅੱਖਾਂ ਮੀਟਣੀਆਂ ਨੇ ਤੇ ਅਸੀਂ ਇਹੀ ਸਮਝਣਾ ਹੈ ਕਿ ਨਾ ਮੈਂ ਕੁਛ ਦੇਖਿਆ ਨਾ ਮੈਂ ਕੁਛ ਸੁਣਿਆ। ਫਿਰ ਪਤਾ ਨਹੀਂ, ਜਿਵੇਂ ਕਬੀਰ ਸਾਹਿਬ ਨੇ ਯਾਦ ਦਹਾਨੀ ਕਰਵਾਈ ਕਿ ਕਬੀਰ ਸਾਚਾ ਸਤਿਗੁਰ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ। ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਸਿਖਾਇਆ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ। ਨਾ ਅਸੀਂ ਕਿਸੇ ਨੂੰ ਡਰ ਦਿੰਦੇ ਹੈ, ਨਾ ਕਿਸੇ ਦਾ ਡਰ ਮੰਨਦੇ ਹੈ, ਤੇ ਜਿਹੜੇ ਡਰ ਦੇਣ ਵਾਲੇ ਸਾਮਰਾਜ ਦੇ ਸਾਏ ਦੇ ਥੱਲੇ ਜਿਉਣ ਨੂੰ ਜਾਂ ਉਹਨਾਂ ਦੀਆਂ ਦਿੱਤੀਆਂ ਪਦਵੀਆਂ ਨੂੰ ਬਹੁਤ ਵੱਡਾ ਗਰਦਾਨਦੇ ਨੇ। ਉਸ ਜ਼ਮਾਨੇ 'ਚ ਵੀ ਇਸ ਕਿਸਮ ਦੇ ਲੋਕ ਸਨ, ਪਰ ਅਲਟੀਮੇਟਲੀ ਇਤਿਹਾਸ ਉਹਨਾਂ ਨੂੰ ਯਾਦ ਰੱਖਦਾ ਹੈ ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕੀਤਾ, ਆਪਣਾ ਆਪਾ ਕੌਮ ਦੇ ਹਵਾਲੇ ਕੀਤਾ, ਤਾਂ ਕਿ ਆਉਣ ਵਾਲਾ ਕੱਲ ਸ਼ਾਨ ਮਤਾ ਹੋਏ, ਮਾਨ ਮਤਾ ਹੋਏ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਪੁਰਾਤਨ ਸਿੰਘਾਂ ਦਾ ਵਿਸ਼ਵਾਸ, ਜੋ ਸਾਡੇ ਅੱਜ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਵਿਸ਼ਵਾਸ ਰਿਹਾ। 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਅਲਫਾਜ਼ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣੇ, ਤੇ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਦਿੱਲੀ ਤਖਤ ਪਰ ਬਹਿੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਬਹੁਤ ਬਹੁਤ ਧੰਨਵਾਦ ਪ੍ਰਬੰਧਕ ਕਮੇਟੀ ਦਾ, ਆਪਨੇ ਨਵਾਜਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।